ਤੁਸੀਂ ਵੇਖ ਸਕਦੇ ਹੋ ਆ ਗੱਡੀ ਖੜੀ ਹੈ, ਇਹਦੇ ਵਿੱਚ ਆਪਣੇ ਪਿੰਡ ਤੋਂ ਹਿਜਰਤ ਕਰਕੇ ਕਿਸੇ ਹੋਰ ਸੁਰੱਖਿਅਤ ਜਗ੍ਹਾ ਤੇ ਜਾਣ ਦੇ ਲਈ ਇਹ ਲੋਕ ਖੜੇ ਸਨ। ਬੰਨੋ ਬੰਨ ਕਿਸ ਤਰੀਕੇ ਦੇ ਨਾਲ ਲੋਕ ਨਿਕਲ ਰਹੇ ਨੇ ਆਪਣੇ ਪਿੰਡਾਂ ਦੇ ਵਿੱਚੋਂ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ। ਮੇਰੇ ਇੱਕ ਝੋਟੀ ਸੂਣ ਵਾਲੀ ਲੁੜ ਗਈ ਆ। ਪਾਣੀ ਕਿੰਨਾ ਕੁ ਆ ਗਿਆ? ਉੱਥੇ 14 10 ਫੁੱਟ 12 ਫੁੱਟ ਆ ਪਾਣੀ। ਇਹ ਕੀ ਸਮਾਨ ਲੈ ਕੇ ਨਿਕਲੇ ਹੋ? ਇਹ ਤੂੜੀ ਕੋਈ 4 ਪੰਡਾ ਲੈ ਕੇ ਨਿਕਲੇ, ਹੋਰ ਬਾਕੀ ਸਮਾਨ ਉੱਪਰੇ ਕਮਰਿਆਂ ਦੇ ਜਾਂ ਕੋਈ ਬਚ ਗਿਆ। ਤੁਸੀਂ ਵੇਖ ਸਕਦੇ ਹੋ ਆ ਗੱਡੀ ਖੜੀ ਹੈ, ਇਹਦੇ ਵਿੱਚ ਆਪਣੇ ਪਿੰਡ ਤੋਂ ਹਿਜਰਤ ਕਰਕੇ ਕਿਸੇ ਹੋਰ ਸੁਰੱਖਿਅਤ ਜਗ੍ਹਾ ਤੇ ਜਾਣ ਦੇ ਲਈ ਇਹ ਲੋਕ ਖੜੇ ਸਨ। ਮੰਡਾਲਾ ਛੰਨਾ ਪਿੰਡ ਦੱਸ ਰਹੇ ਨੇ, ਇੱਥੋਂ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ। ਆ ਕੱਚਾ ਰਾਹ ਆਉਂਦਾ ਹੈ, ਇੱਧਰ ਦੀ ਇਹ ਆਏ ਨੇ ਲੰਘ ਕੇ। ਉੱਧਰ ਵੀ ਇੱਕ ਟਰਾਲੀ ਖੜੀ ਹੋਈ ਹੈ। ਮੈਂ ਚਾਹੂੰਗਾ ਕੈਮਰਾਮੈਨ ਸਾਥੀ ਦਿਖਾਉਣ ਕਿ ਬੰਨੋ ਬੰਨ ਕਿਸ ਤਰੀਕੇ ਦੇ ਨਾਲ ਲੋਕ ਨਿਕਲ ਰਹੇ ਨੇ ਆਪਣੇ ਪਿੰਡਾਂ ਦੇ ਵਿੱਚੋਂ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ। ਸੋ ਹੁਣ ਮੰਡਾਲਾ ਛੰਨਾ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ, ਇਹ ਤੁਸੀਂ ਗੱਡੀ ਲੈ ਕੇ ਪਿੰਡੋਂ ਨਿਕਲੇ ਹੋ, ਗੱਡੀ ਆਪਣੀ ਆ ਜਾਂ ਫਿਰ? ਨਹੀਂ ਤਲਵੰਡੀ ਚੌਧਰੀਆਂ ਤੋਂ ਗੱਡੀ। ਅੱਛਾ, ਕੀਤੀ ਆ ਤੁਸੀਂ? ਹਾਂਜੀ, ਲੈਣ ਆਏ ਜੀ ਰਿਸ਼ਤੇਦਾਰ। ਇਹ ਲੈਣ ਆਇਆ ਸਾਨੂੰ। ਹਾਂਜੀ, ਲੈਣ ਆਏ ਜੀ। ਅੱਛਾ, ਤਲਵੰਡੀ ਚੌਧਰੀਆਂ ਤੋਂ। ਕਿੰਨਾ ਕੁ ਕਹਿਰ ਪਿੰਡ ਬਾਰੇ? ਬਹੁਤ ਜ਼ਿਆਦਾ ਕਹਿਰ ਫੈਲਿਆ ਹੋਇਆ। ਉੱਥੇ ਕੋਈ ਪਹੂ ਨਹੀਂ, ਉਹਨਾਂ ਨੇ ਸਾਰੇ ਛੱਤਾਂ ਨਾਲ ਪਾਣੀ ਲੱਗਿਆ ਆ। ਮੇਰੇ ਇੱਕ ਝੋਟੀ ਸੂਣ ਵਾਲੀ ਲੁੜ ਗਈ ਆ। ਦੁੱਖ ਹੁੰਦਾ ਹੈ। ਹਾਂਜੀ, ਮੱਝਾਂ ਟਰੈਕਟਰ ਦੇ ਪਿੱਛੇ ਪਾ ਕੇ ਲਿਆਂਦੀਆਂ ਨੇ, ਬੜੀ ਮੁਸ਼ਕਲ ਦੇ ਨਾਲ ਆਉਂਦੀਆਂ ਹੀ ਨਹੀਂ। ਜਵਾਕ ਵੀ ਕੱਢ ਲਏ ਨੇ, ਜਵਾਕ ਤਾਂ ਸਹੀ ਸਲਾਮਤ, ਪਰ ਮੱਝ ਸੂਣ ਵਾਲੀ ਮੇਰੇ ਝੋਟੀ ਲੁੜ ਗਈ ਹੈ। ਹਾਂ, ਤੇ ਹੁਣ ਘਰ ਫੇ ਕਿਦਾਂ ਸੁਰੱਖਿਅਤ ਹੈ ਉੱਥੇ, ਜਾਂ ਘਰ ਵੀ ਪਾਣੀ ਦੇ ਵਿੱਚ? ਪਰ ਛੱਤਾਂ ਤੇ ਬੈਠੇ ਆ। ਪਾਣੀ ਕਿੰਨਾ ਕੁ ਆ ਗਿਆ? ਉੱਥੇ 14 10 ਫੁੱਟ 12 ਫੁੱਟ ਆ ਪਾਣੀ। 12 ਛੱਤਾਂ ਨੂੰ ਲੱਗ ਗਿਆ? ਛੱਤਾਂ ਦੇ ਨਾਲ ਲੱਗਿਆ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਹਾਂਜੀ, ਠੀਕ ਹੈ। ਤੁਹਾਡਾ ਕੀ ਨਾਮ ਹੈ ਕਾਕੇ? ਜਸਕਰਨ ਸਿੰਘ। ਅੱਛਾ, ਪਾਣੀ ਪਹਿਲਾਂ ਕਦੀ ਦੇਖਿਆ ਇਹਨੇ? ਡਰ ਤਾਂ ਨਹੀਂ ਲੱਗਦਾ ਪਾਣੀ ਦੇਖ ਕੇ? ਨਹੀਂ ਨਹੀਂ ਹਾਲੇ ਨਹੀਂ ਲੱਗਦਾ, ਬੱਚੇ ਨੇ। ਸੋ ਜੀ ਕੀ ਕਹਿਣਾ ਚਾਹੋਗੇ? ਪਾਣੀ ਜਿਹੜਾ ਕਹਿਰ ਆਇਆ 2019 ਤੋਂ, ਸਰਕਾਰ ਨੇ ਸਬਕ ਨਹੀਂ ਲਿਆ ਉਸ ਚੀਜ਼ ਤੋਂ ਵੀ ਬੰਨ ਨੂੰ ਪੱਕਾ ਕਰੀਏ, ਕੋਈ ਪੱਕਾ ਹੱਲ ਕਰੀਏ? ਉੱਤੇ ਜੀ ਪਹਿਲਾਂ ਨਾਲੋਂ ਬੰਨ ਜਿਹੜੇ ਆ, ਜਦੋਂ ਪਾਣੀ ਆਉਂਦਾ, ਪਾਣੀ ਨਾਲ ਬੰਨ ਹਰ ਸਾਲ ਬੈਠ ਜਾਂਦਾ। ਇਹਦੇ ਤੇ ਕਦੇ ਮੇਰੇ ਹਿਸਾਬ ਨਾਲ 19 ਤੋਂ ਬਰਾਮਦ ਹੋਈ ਆ, ਉਸ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ। ਇਹਦੇ ਤੇ ਮਿੱਟੀ ਪਾ ਕੇ ਇਹਨੂੰ ਉੱਚੇ ਕੀਤੇ ਜਾਣੇ ਚਾਹੀਦੇ ਆ। ਹਾਂ, ਬਾਬੇ ਸਿੱਚੇ ਵਾਲੀਆਂ ਨੇ ਪਾਈ ਮਿੱਟੀ। ਅੱਛਾ ਜੀ, ਸਰਕਾਰ ਨੇ ਨਹੀਂ ਪਾਈ ਮਿੱਟੀ ਕੋਈ ਵੀ। ਉਹ ਵੀ ਹੁਣ ਸਰਕਾਰ ਦੇ ਹੀ ਬੰਦੇ ਨੇ ਜੀ। ਹੁਣ ਸਰਕਾਰ ਜਨ ਪਹਿਲਾਂ 2019 ਚ ਨਹੀਂ ਨੇ ਸਰਕਾਰ ਦੇ ਬੰਦੇ। ਸਰਕਾਰ ਤੋਂ ਕੋਈ ਆਸ ਹੈਗੀ ਆ? ਕੋਈ ਆਸ ਨਹੀਂ। ਪ੍ਰਸ਼ਾਸਨ ਵੱਲੋਂ ਕੋਈ ਸਾਨੂੰ ਮਦਦ ਨਹੀਂ ਮਿਲੀ ਹੈ ਤੱਕ। ਐਨਡੀਆਰਐਫ ਟੀਮ ਕੋਈ ਆਈ ਹੋਵੇ? ਸਾਡੇ ਉਧਰ ਇਲਾਕੇ 'ਚ ਨਹੀਂ ਆਈ, ਮੰਡਾਲਾ ਛੰਨਾ ਤੱਕ ਪੁੱਜੀ ਨਹੀਂ ਹੈ ਤੱਕ। ਹਾਂਜੀ, ਬਾਬਾ ਸਿੱਚੇ ਵਾਲੀ ਆਗਣ ਬੋਰਡ ਤੇ ਚੈਨਲ ਗਿਆ ਹੈ, ਉਹ ਵਿੱਚੋਂ ਜਨਤਾ ਨੂੰ ਕੱਢ ਕੇ ਲਈ ਆਉਂਦਾ ਹੈ। ਅੱਛਾ, ਹਾਂਜੀ, ਹੋਰ ਕੋਈ ਸਰਕਾਰੀ ਨਹੀਂ ਕੋਈ ਹੈਗੀ। ਸੋ ਇਹ ਹਾਲਾਤ ਨੇ ਮੰਡਾਲਾ ਛੰਨਾ ਪਿੰਡ ਦੱਸ ਰਹੇ ਨੇ ਕਿਸ ਤਰੀਕੇ ਦੇ ਨਾਲ ਕਹਿਰ ਚੋਂ ਨਿਕਲ ਕੇ ਉਹ ਆਏ ਨੇ, ਹਿਜਰਤ ਕਰਨ ਦੇ ਲਈ ਮਜਬੂਰ ਨੇ। ਗੱਡੀ ਦੇਖ ਸਕਦੇ ਹੋ, ਗੱਡੀ ਦੇ ਵਿੱਚ ਸਮਾਨ ਰੱਖਿਆ ਹੋਇਆ, ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਲੈਣ ਦੇ ਲਈ ਆ ਰਹੇ ਨੇ। ਤੇ ਪਿੱਛੇ ਟਰਾਲੀ ਦੀਆਂ ਤਸਵੀਰਾਂ ਵੀ ਤੁਹਾਨੂੰ ਚੱਲ ਕੇ ਉੱਥੇ ਵਿਖਾਉਣੇ। ਅੱਜ ਅਸੀਂ ਬੜਾ ਚਿਰ ਦੇਖਦੇ ਰਹੇ ਹਾਂ, ਕੋਈ ਅਗਨ ਨਹੀਂ ਵਗੈਰਾ। ਬੱਚੇ ਵਿੱਚ ਕੋਠੀ ਦੇ ਉੱਤੇ ਤੜੇ ਰਹੇ ਆ, ਕੋਈ ਪਾਣੀ ਨਹੀਂ, ਕੋਈ ਖਾਣ ਪੀਣ। ਰਾਤ ਦੇ ਅਸੀਂ ਬਹੁਤ ਪਰੇਸ਼ਾਨ ਸੀ। ਹੁਣ ਪਾਣੀ ਅਜੇ ਚੜੀ ਜਾਂਦਾ, ਉਹਦੇ ਡਰ ਨਾਲ ਵੇਲੇ ਮੱਝਾਂ ਲੱਦੀਆਂ ਵੀਆਂ। ਕੋਈ ਮਦਦ ਕਰਨ ਲਈ ਨਹੀਂ ਆਇਆ? ਨਾ 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 ਫੋਨਾਂ ਨਾਲ ਗੱਲ ਕਹੀ ਜਾਂਦੇ ਜੀ, ਹਾਂ ਤੇ ਨਾਲ ਖੜੇ ਆ, ਤੇ ਮੌਕੇ ਤੇ ਨਹੀਂ ਕੋਈ ਨਹੀਂ ਮੌਕੇ ਆਪ ਹੀ ਸਾਰਾ ਕੀਤਾ। ਹੁਣ ਪਸ਼ੂ ਲੈ ਕੇ ਪਸ਼ੂ ਤਾਂ ਲੈ ਆਏ ਹੋ, ਤੇ ਬਾਕੀ ਘਰ-ਬਾਰ ਦਾ ਸਮਾਨ ਕੋਈ ਉਹ ਪਿਆ ਉੱਪਰ, ਕੋਈ ਕਮਰਿਆਂ ਦੇ ਕੋਈ ਲੁੜ ਗਿਆ, ਤੇ ਬਸ ਪਰਿਵਾਰ ਕੇ ਮਾਲਕ ਨੇ ਬਚਾਤੇ ਆ। ਵੈਸੇ ਤਾਂ ਐਵੇਂ ਆਪਾਂ ਝੂਠ ਬੋਲਦੇ ਨਹੀਂ ਆ। ਰਾਤ ਸਾਰੀ ਤਕਲੀਫ ਨਾਲ ਕੱਢ ਲਈ ਆ। ਕਿੰਨੇ ਜੀ ਨੇ ਹੁਣ? ਪਸ਼ੂ ਕਿੰਨੇ ਨੇ? ਪਸ਼ੂ ਰਾਤ 8-10। ਚਲੋ ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ। ਸੋ ਵੇਖ ਸਕਦੇ ਹੋ, ਹਿਜਰਤ ਲਗਾਤਾਰ ਜਾਰੀ ਹੈ। ਆ ਬਾਈ ਹੁਣੀ ਆਪਣੇ ਮਾਲ ਡੰਗਰ ਨੂੰ ਲੈ ਕੇ, ਘਰ ਦਾ ਹੋਰ ਪੱਠਾ ਦੱਥਾ ਜਾਂ ਬਾਕੀ ਦਾ ਸਮਾਨ ਜਿਹੜਾ ਕੀਮਤੀ ਹੈ ਉਹ ਲੈ ਕੇ ਨਿਕਲੇ ਨੇ ਪਰਿਵਾਰ ਦੇ ਸਮੇਤ। ਇਹਨਾਂ ਤੋਂ ਜਾਣਦੇ ਆ। ਬਾਈ, ਪਿੰਡ ਕਿਹੜਾ ਤੁਹਾਡਾ? ਪਿੰਡ ਜੀ ਮੰਡਾਲਾ ਛੰਨਾ ਜੀ। ਮੰਡਾਲਾ ਛੰਨਾ ਤੋਂ ਹੀ ਹੋ ਤੁਸੀਂ ਵੀ? ਤੇ ਪਸ਼ੂ ਕਿੰਨੇ ਨੇ ਆਪਣੇ ਕੋਲ? ਪਸ਼ੂ ਇਸ ਟਾਈਮ ਆਪਣੇ ਕੋਲ 6 ਪਸ਼ੂ ਆ ਜੀ, 2 ਭਰਾ ਵੱਡੇ ਦੇ ਆ। ਅੱਛਾ ਜੀ, ਹਾਂਜੀ ਹਾਂਜੀ।
ਕੀ ਸਮਾਨ ਲੈ ਕੇ ਨਿਕਲੇ ਹੋ? ਇਹ ਤੂੜੀ ਕੋਈ 4 ਪੰਡਾ ਲੈ ਕੇ ਨਿਕਲੇ, ਹੋਰ ਬਾਕੀ ਸਮਾਨ ਉੱਪਰੇ ਕਮਰਿਆਂ ਦੇ ਜਾਂ ਕੋਈ ਵੱਜ ਗਿਆ। ਕਿੰਨਾ ਕੁ ਪਾਣੀ ਆ ਗਿਆ? ਪਾਣੀ ਤਾਂ ਜੀ ਛੱਤਾਂ ਦੇ ਲੱਗਣ ਦੇ ਬਰਾਬਰ ਹੀ ਹੋ ਗਿਆ ਜੀ, ਕੋਈ ਕਸਰ ਨਹੀਂ ਰਹਿ ਗਈ ਕੋਈ ਵੀ। ਹਾਂਜੀ, ਪਿਛਲੀ ਖੇਡ ਨਾਲ 19 ਨਾਲ ਵੀ ਜ਼ਿਆਦਾ ਹੀ ਆ, ਘਟ ਨਹੀਂ, ਅਜੇ ਵੀ ਘਟਣ ਦੀ ਕੋਈ ਸੰਭਾਵਨਾ ਨਹੀਂ। ਕਿਸੇ ਸਰਕਾਰ ਤੋਂ ਆਸ ਹੈ? ਸਰਕਾਰ ਦੀਆਂ ਤਾਂ ਗੱਲਾਂ ਹੀ ਛੱਡ ਦੇ, ਸਰਕਾਰਾਂ ਹੈਗੀਆਂ ਨੇ, ਲਾਲ ਬੱਤੀਆਂ ਘਮਾਉਂਦੇ ਆ ਪਿੰਡਾਂ ਵਿੱਚ, ਭਰਾ ਮੇਰਾ ਭਰਾ ਆ, ਮੇਰਾ ਪੋਤਾ। ਹੁਣ ਇਸ ਟਾਈਮ ਕੱਲ ਦੀ ਰਾਤ ਅੱਜ ਦੂਜੀ ਰਾਤ ਹੋ ਗਈ, ਪਾਣੀ ਇੰਨਾ ਤੇਜ਼ ਆ ਵੀ ਕੋਈ ਸਾਡੇ ਕੋਲ ਬੰਦਾ ਨਹੀਂ ਆਇਆ, ਸਰਕਾਰੀ ਮੁਲਾਜ਼ਮ ਕੋਈ ਵੀ ਨਾ, ਕੋਈ ਮੰਤਰੀ ਸ਼ੰਤਰੀ ਆਏ। ਉਦਾਂ ਤਾਂ ਜੱਫੀਆਂ ਪਾਉਂਦੇ ਆ ਸਵੇਰੇ ਸ਼ਾਮ, ਆ ਮੇਰਾ ਪੁੱਤ ਆ, ਮੇਰੀ ਧੀ ਆ, ਮੇਰੀ ਨੂੰਹ ਆ। ਸੋ ਪਿੱਛੇ ਲਗਾਤਾਰ ਪਾਣੀ ਵੱਧ ਰਿਹਾ ਹੈ, ਅੱਗੇ ਕਰਨਗੇ ਹੁਣ ਇਹ ਵਾਹਨ ਇੱਥੋਂ ਦੀ, ਕਿਉਂਕਿ ਇੱਕੋ ਹੀ ਰਸਤਾ ਹੈ, ਬਾਕੀ ਬੰਦ ਹੋ ਗਿਆ ਹੈ। ਸੋ ਲਗਾਤਾਰ ਪਸ਼ੂਆਂ ਨੂੰ ਲੈ ਕੇ ਵੀ ਨਿਕਲ ਰਹੇ ਨੇ ਪਰਿਵਾਰਾਂ ਦੇ ਸਮੇਤ ਲੋਕ। ਤਸਵੀਰਾਂ ਤੁਹਾਨੂੰ ਹੋਰ ਵਿਖਾਉਂਦੇ ਆ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।